ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੋ ਜੀ, ਤੇ ਦੱਸਣਗੇ ਕਿ ਉੱਥੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਝ ਹੋ ਰਿਹਾ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਉਹਨਾਂ ਦਾ ਫੋਨ ਨੰਬਰ 4082722500 ਸੈਨੋਜੇ ਤੋਂ। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੋ ਬਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਦਲਵੀਰ ਸਿੰਘ ਗਿਆਓ ਲਾਈਵੁੱਕ ਤੋਂ, ਬਿੱਲਾ ਸਿੰਘੇੜਾ ਸੈਨੋਜੇ ਤੋਂ, ਪ੍ਰਿਤਪਾਲ ਸਿੰਘ ਜੀ ਸੈਨੋਜੇ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਸਭ ਤੋਂ ਪਹਿਲੀ ਖਬਰ ਕਰਦੇ ਹਾਂ, ਜਿਹੜੀ ਸੁਰਖੀਆਂ ਬਣੀਆਂ ਹੋਈਆਂ ਨੇ ਜੀ, ਭਾਰਤ ਤੇ ਅਮਰੀਕਾ ਦੇ ਵਿੱਚ ਰਾਜਨੀਤਿਕ ਸਾਂਝ। ਜੀ ਜਿਹੜੇ ਭਾਰਤ ਤੇ ਅਮਰੀਕਾ ਦੇ ਵਿਚਾਲੇ ਕੱਲ ਜਿਹੜਾ ਜੀ ਅਹਿਮ ਰੱਖਿਆ ਸਮਝੌਤਿਆਂ ਦੇ ਉੱਤੇ ਦਸਤਖਤ ਜਿਹੜੇ ਆ ਉਹ ਕੀਤੇ ਗਏ ਆ। ਇਹ ਸਮਝੌਤੇ ਦੇ ਤਹਿਤ ਦੋਵੇਂ ਦੇਸ਼ ਇੱਕ ਦੂਜੇ ਦੀਆਂ ਫੌਜੀ ਸੁਵਿਧਾਵਾਂ ਜਿਹੜੀਆਂ ਉਹ ਵਰਤ ਸਕਦੇ ਆ। ਸਮਝੌਤੇ ਦੇ ਤਹਿਤ ਭਾਰਤ ਤੇ ਅਮਰੀਕਾ ਹੁਣ ਇੱਕ ਦੂਜੇ ਦੇ ਜ਼ਮੀਨ, ਏਅਰ ਤੇ ਨੇਵ ਬੇਸ ਜਿਹੜੇ ਆ ਜੀ, ਉੱਥੇ ਜਿਹੜੀ ਤੇਲ ਦੀ ਸਪਲਾਈ ਵਰਗੀਆਂ ਸੁਵਿਧਾਵਾਂ ਜਿਹੜੀਆਂ ਉਹ ਇਸਤੇਮਾਲ ਕਰ ਸਕਣਗੇ। ਦੋਵਾਂ ਦੇਸ਼ਾਂ ਦੇ ਵਿਚਕਾਰ ਇਸ ਸਮਝੌਤੇ ਨੂੰ ਚਾਈਨਾ ਦੀ ਨੇਵੀ ਦੀ ਵੱਧਦੀ ਸਰਗਰਮੀ ਦਾ ਮੁਕਾਬਲਾ ਕਰਨ ਦੀ ਤਿਆਰੀ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਦੇਖਿਆ ਜਾ ਸਕਦਾ ਹੈ। ਦੋਵਾਂ ਦੇਸ਼ਾਂ ਦੇ ਲੌਜਿਸਟਿਕ ਐਕਸਚੇਂਜ ਮੈਮੋਰੰਡਮ ਆਫ ਐਗਰੀਮੈਂਟ LEMOA ਦਾ ਸਵਾਗਤ ਕੀਤਾ ਗਿਆ। ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਰਿਕਰ ਤੇ ਉਹਨਾਂ ਦੇ ਅਮਰੀਕਨ ਹਮਰੁਤਬਾ ਜਿਹੜੇ ਨੇ ਜੀ ਐਸਟਨ ਕਾਰਟਰ, ਉਹਨਾਂ ਨੇ ਇਹ ਕਿਹਾ ਜੀ ਕਿ ਇਸ ਸਮਝੌਤੇ ਦੇ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਵਿੱਚ ਹੋਰ ਮਜ਼ਬੂਤੀ ਆਊਗੀ। ਭਾਰਤ ਅਮਰੀਕਾ ਸੁਰੱਖਿਆ ਸਮਝੌਤੇ ਦੇ ਨਾਲ ਚਾਈਨਾ ਦੀ ਜਿਹੜੀ ਫਿਕਰਮੰਦੀ ਆ ਉਹ ਵਧੀਆ। ਚਾਈਨਾ ਦੇ ਸਰਕਾਰੀ ਮੀਡੀਆ ਨੇ ਸਮਝੌਤੇ ਤੇ ਤਿੱਖੀ ਪ੍ਰਤੀਕਿਰਿਆ ਜਿਹੜੀ ਆ ਜੀ ਉਹ ਦਿੱਤੀ ਆ। ਉਧਰ ਭਾਰਤ ਤੇ ਅਮਰੀਕਾ ਦੀਆਂ ਫੌਜਾਂ ਵਿਚਕਾਰ ਜਿਹੜੇ ਇਹ ਸਮਝੌਤਾ ਹੋਇਆ, ਇਹਦੇ ਵਾਸਤੇ ਰੱਖਿਆ ਮੰਤਰੀ ਮਨੋਹਰ ਪਰਿਕਰ ਤੇ ਜਿਹੜੇ ਅਮਰੀਕਨ ਮਿਨਿਸਟਰ ਨੇ ਐਸਟਨ ਕਾਰਟਰ, ਉਹਨਾਂ ਨੇ ਇਹ ਕਿਹਾ ਜੀ ਕਿ ਸਮਝੌਤਾ ਫੌਜੀ ਅੱਡੇ ਸਥਾਪਿਤ ਕਰਨ ਦੇ ਵਾਸਤੇ ਨਹੀਂ ਹੈ। ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਰੱਖਿਆ ਸਮਝੌਤੇ ਦੇ ਬਾਰੇ ਜਿਹੜੇ ਆ ਇਹ ਸਮਝੌਤੇ ਕੀਤੇ ਗਏ ਨੇ। ਥੋੜ੍ਹੀ ਜਿਹੀ ਹੈਰਾਨੀ ਵਾਲੀ ਗੱਲ ਇਹ ਆ ਕਿ ਜਦੋਂ ਕਾਂਗਰਸ ਦੀ ਸਰਕਾਰ ਸੀਗੀ, ਉਹ ਜਦੋਂ ਇਸ ਤਰ੍ਹਾਂ ਦਾ ਸਮਝੌਤਾ ਕਰਨਾ ਚਾਹੁੰਦੀ ਸੀ ਤਾਂ ਉਦੋਂ ਬਹੁਤ ਤਿੱਖੀ ਆਲੋਚਨਾ ਉਹਦੀ ਜਿਹੜੀ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕੀਤੀ ਸੀ। ਹੁਣ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਜੀ, ਉਹਨੇ ਅਸਲੋਂ ਹੀ ਜਿਹੜਾ ਜੀ ਉਹ ਸਾਰਾ ਕੁਝ ਚੁੱਕ ਹੀ ਦਿੱਤਾ ਕਿ ਆ ਲਓ ਫੜੋ ਵਰਤੋ ਜਿਵੇਂ ਵਰਤਨੇ ਨੇ ਜੀ। ਬਿਲਕੁਲ ਜੀ, ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਪਤਾ ਲੱਗੇਗਾ ਕਿ ਅਸੀਂ ਤਾਂ ਜਿੱਥੇ ਜਾਂਦੇ ਹਾਂ ਅਸੀਂ ਤਾਂ ਕਬਜ਼ਾ ਹੀ ਕਰਦੇ ਹਾਂ ਜੀ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਬਹੁਤ ਸਾਰੇ ਜਿਹੜੇ ਲੀਡਰ ਆ ਉਹ ਝਾੜੂ ਫੜ ਰਹੇ ਆ ਜੀ। ਜਿਸ ਤਰ੍ਹਾਂ ਜਥੇਦਾਰ ਟੌੜਾ ਦੇ ਪਰਿਵਾਰ ਨੇ ਵੀ ਝਾੜੂ ਫੜ ਲਿਆ, ਤੇ ਇਸੇ ਤਰ੍ਹਾਂ ਕਨਸੋਆਂ ਨੇ ਜੀ, ਜਗਮੀਤ ਬਰਾੜ ਵੀ ਝਾੜੂ ਹੀ ਫੜਨਗੇ। ਇਸ ਤਰ੍ਹਾਂ ਦੀਆਂ ਜਿਹੜੀਆਂ ਜੀ ਬਿਲਕੁਲ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਜਗਮੀਤ ਬਰਾੜ ਹੋਰੀ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਟਾਈਮ ਜਿਹੜਾ ਜੀ ਉਹ ਆ ਸਕਦੇ ਨੇ। ਵੈਸੇ ਉਹ ਤਰਲੋ ਮੱਛੀ ਜਿਹੜਾ ਜੀ ਉਹ ਹੋਏ ਪਏ ਨੇ ਕਾਫੀ ਲੰਬੇ ਸਮੇਂ ਤੋਂ। ਉਹ ਆਮ ਆਦਮੀ ਪਾਰਟੀ ਦੀ ਤਾਰੀਫ ਜਿਹੜੀ ਆ ਜੀ, ਜਿਉਂ ਮਾਘੀ ਦੇ ਉੱਤੇ ਇਕੱਠ ਹੋਇਆ ਸੀਗਾ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਜੀ ਉਹ ਕਰੀ ਜਾਂਦੇ ਨੇ। ਇਹ ਵੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਤੋਂ ਬੈਟਰ ਜਿਹੜਾ ਜੀ ਉਹ ਕੋਈ ਨਹੀਂ ਹੈਗਾ। ਜਦੋਂ ਕੱਲ ਟੌੜਾ ਪਰਿਵਾਰ ਦਾ ਜਿਹੜਾ ਜੀ ਇਸ ਪਾਸੇ ਦਾਖਲਾ ਹੋਇਆ, ਹਰਮੇਲ ਸਿੰਘ ਟੌੜਾ ਹੋਰਾਂ ਦਾ, ਉਹਨਾਂ ਦੀ ਪਤਨੀ ਦਾ ਤੇ ਉਹਨਾਂ ਦੇ ਮੁੰਡੇ ਦਾ, ਉਸ ਟਾਈਮ ਦੇ ਉੱਤੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਸੰਜੇ ਸਿੰਘ ਹੋਰਾਂ ਨੇ ਜਿਹੋ ਜਿਹਾ ਇਸ਼ਾਰਾ ਕੀਤਾ, ਉਹਨਾਂ ਨੇ ਜਿਵੇਂ ਜਗਮੀਤ ਸਿੰਘ ਬਰਾੜ ਹੋਰਾਂ ਦੀ ਤਾਰੀਫ ਜਿਹੜੀ ਕੀਤੀ ਹੈ, ਉਹ ਇਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਜੀ ਉਹ ਕਰ ਰਹੀ ਹੈ ਕਿ ਜਗਮੀਤ ਸਿੰਘ ਬਰਾੜ ਹੋਰੀ ਵੀ ਇਸ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਆ ਸਕਦੇ ਨੇ। ਬਹੁਤ ਵੱਡੇ ਪੱਧਰ ਤੇ ਤਾਂ ਨਹੀਂ, ਪਰ ਫਿਰ ਵੀ ਟੌੜਾ ਪਰਿਵਾਰ ਦਾ ਵੀ ਕੁਝ ਜਿਹੜਾ ਜੀ ਉਹ ਵਿਰੋਧ ਸਾਹਮਣੇ ਆ ਰਿਹਾ, ਖਾਸ ਤੌਰ ਦੇ ਉੱਤੇ ਪਟਿਆਲੇ, ਕਿਉਂਕਿ ਪਟਿਆਲੇ ਦੇ ਵਿੱਚ ਹੀ ਉਹਨਾਂ ਦਾ ਆਧਾਰ ਹੈਗਾ ਜਿੰਨਾ ਕੁ ਰਹਿ ਗਿਆ। ਉਹ ਇੱਥੇ ਵੀ ਥੋੜ੍ਹਾ ਜਿਹੜਾ ਜੀ ਵਿਰੋਧ ਸਾਹਮਣੇ ਆ ਰਿਹਾ। ਤੁਹਾਨੂੰ ਯਾਦ ਹੋਣਾ ਲੋਕ ਸਭਾ ਚੋਣਾਂ ਦੇ ਦੌਰਾਨ ਜਿਹੜੇ ਡਾਕਟਰ ਧਰਮਵੀਰ ਗਾਂਧੀ ਸਨ, ਉਹਨਾਂ ਦੇ ਉੱਤੇ ਅਟੈਕ ਕਰਤਾ ਸੀਗਾ ਇੱਥੋਂ ਦੇ ਇੱਕ ਕਾਉਂਸਲਰ ਨੇ, ਔਰ ਜਦੋਂ ਉਹ ਕਾਉਂਸਲਰ ਜੇਲ੍ਹ ਤੋਂ ਬਾਹਰ ਆਇਆ ਸੀਗਾ ਤੇ ਉਹਨੂੰ ਫੁੱਲਾਂ ਦੇ ਹਾਰਾਂ ਦੇ ਨਾਲ ਜਿਨ੍ਹਾਂ ਨੇ ਲੱਦਿਆ ਸੀ, ਉਹਦੇ ਵਿੱਚ ਇੱਕ ਹਰਮੇਲ ਸਿੰਘ ਟੌੜਾ ਹੋਰੀ ਵੀ ਸ਼ਾਮਲ ਸੀਗੇ ਜੀ। ਇਹਨੂੰ ਲੈ ਕੇ ਉਹਨਾਂ ਦਾ ਵਿਰੋਧ ਜਿਹੜਾ ਜੀ ਉਹ ਹੋ ਰਿਹਾ ਥੋੜ੍ਹਾ। ਔਰ ਜਿਵੇਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਇੱਕ ਸੀਟ ਜਿਹੜੀ ਆ ਜੀ ਆਫਰ ਕੀਤੀ ਗਈ ਆ
ਜਾਂ ਉਹਨਾਂ ਨੇ ਸਮਝੌਤਾ ਜਿਹੜਾ ਜੀ ਉਹ ਕੀਤਾ, ਜੇ ਉਸ ਸੀਟ ਤੋਂ ਸਨੌਰ ਵਾਲੀ ਤੋਂ ਟੌਹੜਾ ਪਰਿਵਾਰ ਜਿਹੜਾ ਜੀ ਉਹ ਆਉਂਦਾ, ਸਮਝਿਆ ਜਾ ਰਿਹਾ ਕਿ ਗੁਰਚਰਨ ਸਿੰਘ ਟੌਹੜਾ ਹੋਰਾਂ ਦੀ ਜਿਹੜੀ ਲੜਕੀ ਹੈ ਜੀ, ਬੇਟੀ ਹੈ ਜਿਹੜੀ, ਲੜਕੀ ਤਾਂ ਨਹੀਂ ਬੇਟੀ ਹੈ ਜਿਹੜੀ, ਉਹਨੂੰ ਇਹ ਸੀਟ ਸਨੌਰ ਵਾਲੀ ਛੱਡੀ ਜਾ ਸਕਦੀ ਹੈ। ਉੱਥੇ ਕਈ ਕਿਸਮ ਦੀ ਘੁਸਰ ਫੁਸਰ ਜਿਹੜੀ ਹੈ ਜੀ ਉਹ ਸ਼ੁਰੂ ਹੋ ਚੁੱਕੀ ਹੋਈ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਕੁਝ ਵੱਡੇ ਨਾਮ ਜਿਹੜੇ ਨੇ, ਜਿਹਦੇ ਵਿੱਚ ਅਕਾਲੀ ਵੀ ਤੇ ਕੁਝ ਕਾਂਗਰਸੀ ਵੀ ਸ਼ਾਮਲ ਨੇ, ਉਹ ਇਸ ਪਾਰਟੀ ਦਾ ਲੜ ਜਿਹੜਾ ਜੀ ਉਹ ਫੜ ਸਕਦੇ ਨੇ। ਖਾਸ ਤੌਰ ਦੇ ਉੱਤੇ ਜਿਹੜੀਆਂ ਬਹੁਤੀਆਂ ਨਿਗਾਹਾਂ ਨੇ ਉਹ ਪ੍ਰਗਟ ਸਿੰਘ ਹੋਰਾਂ ਦੇ ਉੱਤੇ ਲੱਗੀਆਂ ਹੋਈਆਂ ਨੇ। ਉਹ ਕਦੋਂ ਆਉਂਦੇ ਨੇ? ਇੱਕ ਨਿਗਾਹ ਜਿਹੜੀ ਹੈ ਜੀ ਉਹ ਮਾਝੇ ਦੇ ਵਿੱਚ ਇੱਕ ਅਹਿਮ ਸੀਟ ਜਿਹੜੀ ਹੈ ਜੀ ਉੱਥੋਂ ਕਾਂਗਰਸੀ ਵਿਅਕਤੀ ਦੇ ਉੱਤੇ ਵੀ ਲੱਗੀ ਹੋਈ ਹੈ, ਜਿਹਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਹ ਅਗਲੇ ਕੁਝ ਦਿਨਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਵਿੱਚ ਆ ਸਕਦਾ ਜੀ। ਬਿਲਕੁਲ ਜੀ, ਆਉਣ ਵਾਲੇ ਦਿਨਾਂ 'ਚ ਕੰਮ ਬਹੁਤ ਤੇਜ਼ ਹੋਣਗੇ। ਤੇ ਅੱਗੇ ਆਪਾਂ ਜੀ ਸੁਣਦੇ ਹੁੰਦੇ ਸੀ ਕਿ ਜਿਹੜੇ ਬੱਦਲ ਆ ਉਹ ਜਦੋਂ ਹਵਾ ਆਉਂਦੀ ਆ ਤਾਂ ਉੱਡ ਜਾਂਦੇ ਆ, ਪਰ ਇਸੇ ਦੇ ਨਾਲ ਇੱਕ ਗੱਲ ਰਲਦੀ ਆ ਕਿ ਬੀਬੀਆਂ ਦੇ ਰੋਹ ਅੱਗੇ ਬਾਦਲ ਸਾਹਿਬ ਵੀ ਉੱਡ ਗਏ। ਐਕਚੁਅਲੀ ਜੀ ਦੇਖੋ, ਸਿਕਿਉਰਿਟੀ ਬੜੀ ਆ, ਬਹੁਤ ਕੁਛ ਹੈ, ਇਸੇ ਕਰਕੇ ਜਿਹੜਾ ਉਹਨਾਂ ਦੀ ਅਕਸਰ ਤੁਸੀਂ ਕਿਸੇ ਨਾਲ ਗੱਲ ਕਰੋ ਤਾਂ ਉਹ ਇਹ ਕਹਿੰਦੇ ਆ ਕਿ ਬਹੁਤੀ ਇਹਦੇ ਉੱਤੇ ਚਰਚਾ ਨਾ ਕਰੋ ਕਿ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਹੋ ਰਿਹਾ। ਉਹ ਕਹਿੰਦੇ ਆ ਕਿ ਚੋਣ ਜ਼ਾਬਤਾ ਜਿਹੜਾ ਜੀ ਉਹ ਲੱਗਣ ਦਿਓ, ਅਸਲ ਸਿਆਸਤ ਜਿਹੜੀ ਆ ਜੀ ਉਹ ਸਾਹਮਣੇ ਆਊਗੀ। ਬੜੇ ਸਾਰੇ ਲੋਕ ਜਿਹੜੇ ਨਾ ਜੀ ਉਹ ਝੱਟ ਦੇਣੀ ਫਿਕਰਮੰਦ ਹੋ ਜਾਂਦੇ ਨੇ ਕਿ ਕੀ ਹੋਣਾ, ਕਿਵੇਂ ਹੋ ਗਿਆ, ਮਾਰੇ ਗਏ, ਉਹ ਹੋ ਗਿਆ, ਆਹ ਹੋ ਗਿਆ। ਇੱਦਾਂ ਦਾ ਕੁਛ ਨਹੀਂ ਗਾ। ਜਿਹੜੇ ਲਾਸਟ ਮਹੀਨਾ ਹੈ ਇੱਕ, ਉਹ ਅਹਿਮ ਹੋਊਗਾ ਪੰਜਾਬ ਦੀ ਸਿਆਸਤ ਦੇ ਵਾਸਤੇ। ਜੇ ਉਦੋਂ ਵੀ ਇਹਨੂੰ ਪਿੜ ਜਿਹੜਾ ਜੀ ਹੋਰ ਛੋਟਾ ਕਰਨਾ ਹੋਵੇ ਤਾਂ ਅਖੀਰਲੇ 15 ਦਿਨ ਜਿਹੜੇ ਨੇ ਇਲੈਕਸ਼ਨ ਦੇ, ਉਹ ਅਹਿਮ ਹੋਣਗੇ ਨੇੜਿਓਂ ਜਿਹੜਾ ਜੀ ਉਹ ਵੇਖਣ ਵਾਲੇ, ਕਿ ਉਹਦੇ ਦੌਰਾਨ ਪੰਜਾਬ ਦੇ ਪੰਜਾਬੀ ਜਿਹੜੇ ਆ ਜੀ ਉਹ ਕਿਸ ਕਿਸਮ ਦੀ ਜਿਹੜੀ ਹੈ ਜੀ ਉਹ ਵਿਖਾਉਂਦੇ ਨੇ ਆਪਣੀ ਕਾਰਗੁਜ਼ਾਰੀ। ਉਹਦੇ ਉੱਤੇ ਡਿਪੈਂਡ ਕਰੂਗਾ ਕਿ ਅਗਲੀ ਸਰਕਾਰ ਜਿਹੜੀ ਹੈ ਜੀ ਉਹ ਕਿਹਦੀ ਆ ਰਹੀ ਹੈ। ਹੁਣ ਤੋਂ ਜਿਹੜੀਆਂ ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਲੋਕ ਜਿਹੜੇ ਨੇ ਨਾ ਜੀ, ਉਹ ਤਾਂ ਦਿਨ ਦੇ ਵਿੱਚ ਕਈ ਮੁੱਖ ਮੰਤਰੀ ਬਦਲ ਦਿੰਦੇ ਆ, ਦਿਨ ਦੇ ਵਿੱਚ ਕਈ ਸਰਕਾਰਾਂ ਦੀ ਪਲਟੀ ਜਿਹੜੀ ਹੈ ਜੀ ਉਹ ਮਾਰ ਦਿੰਦੇ ਆ। ਉਹਨਾਂ ਦਾ ਸੋਚਣਾ ਜਿਹੜਾ ਜੀ ਨਜ਼ਰੀਆ ਉਹਨਾਂ ਦਾ ਹੋਰ ਆ। ਇਸ ਕਰਕੇ ਕੁਝ ਜਿਹੜੇ ਸਿਗਨਲ ਨੇ ਉਹ ਤੁਹਾਨੂੰ ਤੁਸੀਂ ਇਹ ਕਹਿ ਲਓ ਕਿ ਇਹ ਦਿਸ ਰਹੇ ਨੇ। ਅਕਾਲੀ ਦਲ ਨੇ ਜਿਹੜਾ ਜੀ ਇੱਕ ਦਲਿਤ ਚੇਤਨਾ ਰੈਲੀ ਜਿਹੜੀ ਉਹ ਕੀਤੀ ਸੀਗੀ, ਇਹ ਉਹਨਾਂ ਦਾ ਆਪਣਾ ਜੱਦੀ ਹਲਕਾ ਹੈ ਜੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਕਿੱਲਿਆਂ ਵਾਲੀ ਇੱਥੇ ਜੀ। ਔਰ ਇਸ ਰੈਲੀ ਦੇ ਵਿੱਚ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਦਲਿਤ ਭਾਈਚਾਰੇ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਗਿਣਤੀ ਕਰ ਰਹੇ ਸੀਗੇ ਤਾਂ ਮੂਹਰੇ ਬੈਠੇ ਜਿਹੜੇ ਅਕਾਲੀ ਕਾਰਕੁਨ ਨੇ ਜੀ, ਉਹਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਭਾਸ਼ਣ ਨੂੰ ਬਾਰ-ਬਾਰ ਵਿੱਚੋਂ ਜਿਹੜਾ ਜੀ ਉਹ ਟੋਕਿਆ। ਇਹਦੇ ਵਿੱਚ ਬਹੁਤੀ ਗਿਣਤੀ ਜਿਹੜੀ ਉਹ ਬੀਬੀਆਂ ਦੀ ਸੀਗੀ ਜੀ। ਰਾਜ ਰਾਣੀ, ਮਲਕੀਤ ਕੌਰ, ਆਸ਼ਾ ਰਾਣੀ, ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਬੜੀ ਕੀਤੀ ਅਕਾਲੀ ਵਰਕਰਾਂ ਨੇ, ਉੱਥੇ ਪੁਲਿਸ ਨੇ ਜਿਹੜੀ ਕੀਤੀ, ਪਰ ਇਹਨਾਂ ਨੇ ਆਪਣੀ ਟੋਕਾ ਟੋਕੀ ਜਿਹੜੀ ਜੀ ਉਹ ਜਾਰੀ ਰੱਖੀ। ਇਹਨਾਂ ਬੀਬੀਆਂ ਦਾ ਕਹਿਣਾ ਸੀਗਾ ਕਿ ਸੰਗਤ ਦਰਸ਼ਨਾਂ ਦੇ ਵਿੱਚ ਕਿਹੜੇ ਦਰਸ਼ਨ ਤੁਸੀਂ ਕਰਦੇ ਫਿਰਦੇ ਹੋ, ਸਾਡੀਆਂ ਗਲੀਆਂ ਦੇ ਵਿੱਚ ਆਓ, ਦਲਿਤ ਭਾਈਚਾਰੇ ਦੇ ਘਰਾਂ ਦਾ ਹਾਲ ਦੇਖੋ, ਜਿਹੜੇ ਥਾਵਾਂ ਦੇ ਉੱਤੇ ਅਸੀਂ ਰਹਿੰਦੇ ਆ ਉੱਥੇ ਗਲੀਆਂ ਤੇ ਨਾਲੀਆਂ ਦਾ ਹਾਲ ਵੇਖੋ, ਫਿਰ ਤੁਹਾਨੂੰ ਅਸਲ ਦੇ ਵਿੱਚ ਸ਼ਾਈਨਿੰਗ ਪੰਜਾਬ ਜਿਹੜਾ ਜੀ ਉਹ ਦਿਸੂਗਾ, ਜਿਹਦਾ ਰੌਲਾ ਤੁਸੀਂ ਬੋਰਡਾਂ ਦੇ ਵਿੱਚ ਜਿਹੜਾ ਜੀ ਉਹ ਪਾਏ ਜਾ ਰਹੇ ਹੋ, ਵੱਡੇ ਵੱਡੇ ਹੋਰਡਿੰਗ ਜਿਹੜੇ ਆ ਉਹ ਲਗਾ ਕੇ। ਹਾਲਾਤ ਇਹ ਬਣ ਗਏ ਜੀ, ਇਹ ਬੀਬੀਆਂ ਸ਼ਾਂਤ ਨਾ ਹੋਈਆਂ ਤੇ ਸ਼ਾਂਤ ਅਖੀਰ ਜਿਹੜਾ ਸੀਗਾ ਜੀ ਉਹ ਬਾਦਲ ਸਾਹਿਬ ਨੂੰ ਹੋਣਾ ਪਿਆ। ਉਹਨਾਂ ਨੇ ਝੱਟ ਦੇਣੀ ਆਪਣਾ ਜਿਹੜਾ ਭਾਸ਼ਣ ਸੀਗਾ ਉਹ ਸਮੇਟਿਆ ਤੇ ਜਿਹੜੇ ਸਿਕਿਉਰਿਟੀ ਵਾਲੇ ਤੇ ਜਿਹੜੇ ਵਰਕਰ ਸੀਗੇ ਜੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਉੱਥੋਂ ਕੱਢ ਕੇ ਲੈ ਗਏ। ਮੀਡੀਆ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਜਿਹੜੀ ਹੈ ਜੀ ਉਹ ਨਹੀਂ ਕੀਤੀ। ਸ਼ਾਇਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਿਤੇ ਵੀ ਇਸ ਰੋਹ ਦਾ, ਇਸ ਤਰ੍ਹਾਂ ਦੇ ਰੋਹ ਦਾ ਜਿਹੜਾ ਜੀ ਉਹ ਉਮੀਦ ਨਹੀਂ ਸੀਗੀ ਕਿ ਮੂਹਰਲੀ ਕਤਾਰ ਦੇ ਵਿੱਚ ਬੈਠੇ ਉਹਨਾਂ ਦੀ ਹੀ ਪਾਰਟੀ ਦੀਆਂ ਬੀਬੀਆਂ ਜਿਹੜੀਆਂ ਜੀ ਇਹੋ ਜਿਹਾ ਰੋਹ ਵਿਖਾ ਸਕਦੀਆਂ ਨੇ। ਸੋ ਇਹ ਰੋਹ ਜਿਹੜਾ ਜੀ ਪੰਜਾਬ ਦੇ ਲੋਕਾਂ ਦਾ ਤੁਸੀਂ ਦੇਖਣਾ ਆਉਣ ਵਾਲੇ ਦਿਨਾਂ ਦੇ ਦੌਰਾਨ ਹੋਰ ਜ਼ਿਆਦਾ ਜਿਹੜਾ ਜੀ ਉਹ ਵੇਖਣ ਨੂੰ ਮਿਲੂਗਾ। ਲੋਕ ਭਰੇ ਪੀਤੇ ਜਿਹੜਾ ਜੀ ਉਹ ਬੈਠੇ ਨੇ। ਇਸ ਕਰਕੇ ਸੋਸ਼ਲ ਮੀਡੀਆ ਤੇ ਬੈਠੇ ਜਿੰਨੇ ਵੀ ਸੁਣ ਰਹੇ ਨੇ ਪ੍ਰੋਗਰਾਮ ਨੂੰ ਜੀ ਉਹ ਠੰਡ ਰੱਖਣ, ਕਿਉਂ ਕਾਲੇ ਨਾ ਜਿਹੜਾ ਜੀ ਉਹ ਪੈ ਜਾਇਆ ਕਰਨ। ਸਵੇਰ ਤੋਂ ਸ਼ਾਮ ਤੱਕ ਮੁੱਖ ਮੰਤਰੀ ਨਾ ਬਦਲੀ ਜਾਣ ਕਿ ਕਿਹੜਾ ਮੁੱਖ ਮੰਤਰੀ ਏ ਦੇ ਟਿਕ ਕਰੋ, ਬੀ ਤੇ ਟਿਕ ਕਰੋ ਤੇ ਸੀ ਤੇ ਟਿਕ ਕਰੋ। ਸੋਸ਼ਲ ਮੀਡੀਆ ਨੇ ਮੁੱਖ ਮੰਤਰੀ ਨਹੀਂ ਚੁਣਨਾ, ਸੋਸ਼ਲ ਮੀਡੀਆ ਨੇ ਸਰਕਾਰ ਨਹੀਂ ਚੁਣਨੀ। ਤੁਸੀਂ ਜਾਣਕਾਰੀ ਦੇਣ ਤੱਕ ਸੀਮਿਤ ਰਹੋ ਤਾਂ ਜਿਹੜਾ ਜੀ ਉਹ ਜ਼ਿਆਦਾ ਬਿਹਤਰ ਰਹੂਗਾ, ਨਹੀਂ ਤਾਂ ਇਹਦਾ ਵਿਸ਼ਵਾਸ ਜਿਹੜਾ ਜੀ ਇਸ ਮੀਡੀਆ ਦਾ ਤੁਸੀਂ ਗਵਾ ਲਓਗੇ ਜੀ। ਬਿਲਕੁਲ ਜੀ, ਤੁਹਾਡੀ ਗੱਲ ਸਹੀ ਆ। ਜਾਂ ਅਸੀਂ ਲੋਕ ਹੈਗੇ ਆ, NRI ਆ, ਜਾਂ ਸਾਡੇ ਕੋਲ ਕੋਈ ਵੀ ਮੀਡੀਆ ਹੈ ਤੇ ਅਸੀਂ
ਕੱਦ ਕਾਠ ਹੀ ਨਾਪਦੇ ਰਹਿੰਦੇ ਆ ਕਿ ਕਿਹੜਾ ਲੀਡਰ ਦਾ ਕੱਦ ਕਾਠ ਹੈ ਜਿਹੜਾ ਬਹੁਤ ਵੱਡਾ ਆ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕੇਜਰੀਵਾਲ ਤੇ ਨਜੀਬ ਜੰਗ ਦੀ। ਇਹਨਾਂ ਦੀ ਜਿਹੜੀ ਆਪਸ ਵਿੱਚ ਜੰਗ ਆ ਉਹ ਅੜਨ ਦਾ ਨਾਂ ਹੀ ਨਹੀਂ ਲੈ ਰਹੀ। ਦੇਖੋ ਜੀ, ਦਿੱਲੀ ਦੇ ਵਿੱਚ ਜਿਉਂ ਸਰਕਾਰ ਬਣੀ ਆ ਤੇ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਹਰ ਗੱਲ ਦੇ ਉੱਤੇ ਢੁੱਚਰਾਂ ਜਿਹੜੀਆਂ ਜੀ ਉਹ ਢਾਹ ਰਹੀ ਆ, ਉਹ ਚੱਲਣ ਨਹੀਂ ਦੇਣਾ ਚਾਹੁੰਦੀ। ਔਰ ਜਿਹੜੇ ਉਪ ਰਾਜਪਾਲ ਨੇ ਨਜੀਬ ਜੰਗ, ਉਹਨਾਂ ਦੇ ਜਿਹੜਾ ਜੀ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਜੀ ਇਹ ਕੀਤੀਆਂ ਜਾਂਦੀਆਂ ਨੇ, ਉਹ ਚਾਹੇ ਬਦਲੀਆਂ ਦਾ ਹੋਵੇ, ਚਾਹੇ ਸਰਕਾਰ ਦੇ ਵੱਲੋਂ ਕੀਤੇ ਗਏ ਫੈਸਲੇ ਹੋਣ। ਸਰਕਾਰ ਕੋਈ ਫੈਸਲਾ ਕਰਦੀ ਹੈ ਤੇ ਨਜੀਬ ਜੰਗ ਜਿਹੜੇ ਨੇ ਜੀ ਨਾਲ ਦੀ ਨਾਲ ਉਸ ਫੈਸਲੇ ਨੂੰ ਪਲਟ ਦਿੰਦੇ ਨੇ ਜੀ। ਔਰ ਇਹ ਦੁਬਾਰਾ ਇੱਕ ਵਾਰੀ ਫੇਰ ਜਿਹੜਾ ਜੀ ਉਹ ਹੋਇਆ। ਦਿੱਲੀ ਸਰਕਾਰ ਦੀਆਂ 400 ਤੋਂ ਵੱਧ ਫਾਈਲਾਂ ਦੀ ਜਾਂਚ ਲਈ 3 ਮੈਂਬਰੀ ਕਮੇਟੀ ਬਣਾਈ ਹੈ, ਜਿਹੜੀ 6 ਹਫ਼ਤਿਆਂ ਦੇ ਵਿੱਚ ਆਪਣੀ ਰਿਪੋਰਟ ਦੇਊਗੀ। ਉਪ ਰਾਜਪਾਲ ਨੇ ਦਿੱਲੀ ਦੇ ਸਿਹਤ ਸਕੱਤਰ ਤਰੁਣ ਸੀਮ ਦੀ ਥਾਂ ਦੇ ਉੱਤੇ IAS ਅਧਿਕਾਰੀ ਚੰਦਰਕਰ ਭਾਰਤੀ ਤੇ PWD ਸਕੱਤਰ ਸਰਵਾਗਿਆ ਸ੍ਰੀਵਾਸਤਵ ਦੀ ਥਾਂ ਦੇ ਉੱਤੇ IAS ਅਧਿਕਾਰੀ ਅਸ਼ਵਨੀ ਕੁਮਾਰ ਨੂੰ ਲਾਇਆ। ਦੱਸਿਆ ਜਾਂਦਾ ਜੀ ਕਿ ਪਹਿਲੇ ਸਕੱਤਰ IAS ਨਹੀਂ ਸੀਗੇ, ਜਦੋਂ ਕਿ ਇਹਨਾਂ ਅਹੁਦਿਆਂ ਦੇ ਉੱਤੇ IAS ਅਧਿਕਾਰੀ ਲਾਏ ਜਾਂਦੇ ਨੇ। ਦਿੱਲੀ ਹਾਈ ਕੋਰਟ ਦੇ ਵੱਲੋਂ ਉਪ ਰਾਜਪਾਲ ਨੂੰ ਦਿੱਲੀ ਦਾ ਮੁਖੀ ਦੱਸਣ ਮਗਰੋਂ ਨਜੀਬ ਜੰਗ ਦੇ ਵੱਲੋਂ ਇਹ ਪਹਿਲੀ ਵੱਡੀ ਅਦਲਾ ਬਦਲੀ ਜਿਹੜੀ ਆ ਜੀ ਉਹ ਕੀਤੀ ਗਈ ਆ, ਜਿਹਦੇ ਵਿੱਚ ਕਈ ਅਧਿਕਾਰੀਆਂ ਦੇ ਤਬਾਦਲੇ ਜਿਹੜੇ ਆ ਜੀ ਉਹ ਕਰ ਦਿੱਤੇ ਗਏ ਨੇ। ਰਾਜਪਾਲ ਦੇ ਵੱਲੋਂ ਬਣਾਈ ਗਈ 3 ਮੈਂਬਰੀ ਦੇ ਵਿੱਚ ਸਾਬਕਾ ਕੈਗ ਮੁਖੀ VK ਸੰਗਲੂ, ਸਾਬਕਾ ਚੋਣ ਕਮਿਸ਼ਨਰ N ਗੋਪਾਲ ਸਵਾਮੀ ਤੇ ਸਾਬਕਾ CVC ਪ੍ਰਦੀਪ ਕੁਮਾਰ ਨੂੰ ਸ਼ਾਮਲ ਜਿਹੜਾ ਉਹ ਕੀਤਾ ਗਿਆ, ਜਿਹੜਾ ਕਿ ਕੋਤਾਹੀਆਂ ਤੇ ਬੇਨਿਯਮੀਆਂ ਦੀ ਜਾਂਚ ਜਿਹੜਾ ਜੀ ਉਹ ਕਰੂਗਾ। ਉਪ ਰਾਜਪਾਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪਿਛਲੇ 1.5 ਸਾਲ ਦੌਰਾਨ ਲਏ ਫੈਸਲਿਆਂ ਨਾਲ ਸੰਬੰਧਿਤ ਫਾਈਲਾਂ ਆਪਣੇ ਕੋਲ ਮੰਗਵਾਈਆਂ ਤੇ ਅਜੇ ਹੋਰ ਫਾਈਲਾਂ ਜਿਹੜੀਆਂ ਜੀ ਉਹ ਮੰਗਵਾ ਰਹੇ ਨੇ। ਭਾਵ ਕਿ ਇੱਥੇ ਜੰਗ ਜਿਹੜੀ ਆ ਜੀ ਉਹ ਸਮਾਪਤ ਨਹੀਂ ਹੋਈ, ਬਲਕਿ ਇਹ ਆਉਣ ਵਾਲੇ ਦਿਨਾਂ ਦੇ ਦੌਰਾਨ ਹੋਰ ਜ਼ਿਆਦਾ ਜਿਹੜੀ ਆ ਜੀ ਉਹ ਵੱਧ ਸਕਦੀ ਆ, ਜਿਹੋ ਜਿਹੇ ਹਾਲਾਤ ਜਿਹੜੇ ਆ ਜੀ ਉਹ ਦਿੱਲੀ ਦੇ ਵਿੱਚ ਬਣੇ ਪਏ ਨੇ। ਨਜੀਬ ਜੰਗ ਹੋਰੀ ਇਹ ਸਮਝਦੇ ਨੇ ਕਿ ਉਹ ਆਲ ਐਂਡ ਆਲ ਨੇ, ਇਸ ਕਰਕੇ ਉਹਨਾਂ ਨੇ ਇਹ ਸਰਕਾਰ ਦੇ ਕੰਮ ਜਿਹੜੇ ਹੋਣ ਨਹੀਂ ਦੇਣੇ। ਇਹ ਵੀ ਕਿਹਾ ਜਾ ਰਿਹਾ ਕਿ ਮਨੀਸ਼ ਸਿਸੋਦੀਆ ਜਿਹੜੇ ਕਿ ਡਿਪਟੀ ਮੁੱਖ ਮੰਤਰੀ ਨੇ ਦਿੱਲੀ ਦੇ, ਉਹਨਾਂ ਨੇ ਉਪ ਰਾਜਪਾਲ ਨੂੰ ਮਿਲ ਕੇ ਜਿਹੜੀ ਆ ਜੀ ਇਹ ਮੰਗ ਕੀਤੀ ਸੀਗੀ ਕਿ ਜਿਹੜੇ ਮੁਹੱਲਾ ਕਲੀਨਿਕ ਚੱਲ ਰਹੇ ਨੇ ਉਹਨਾਂ ਦਾ ਜਿਹੜਾ ਅਫਸਰ ਮੁੱਖ ਲਾਇਆ ਹੋਇਆ ਜੀ ਉਹਨੂੰ ਨਾ ਬਦਲਿਆ ਜਾਵੇ, ਤਾਂ ਇਹਦੇ ਨਾਲ ਜਿਹੜਾ ਜੀ ਮੁਹੱਲਾ ਕਲੀਨਿਕ ਦਾ ਕੰਮ ਸਿੱਧਾ ਪ੍ਰਭਾਵਿਤ ਹੋ ਸਕਦਾ। ਪਰ ਨਜੀਬ ਜੰਗ ਹੋਰਾਂ ਨੇ ਇਸ ਗੱਲ ਦੀ ਪਰਵਾਹ ਨਾ ਕਰਦਿਆਂ ਜਿਹੜਾ ਜੀ ਉਹਨੂੰ ਬਦਲ ਦਿੱਤਾ ਜੀ। ਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸਤਿੰਦਰ ਸੱਤੀ ਦੀ, ਤੇ ਉਹਨੂੰ ਇੱਕ ਸੰਸਥਾ ਦੀ ਲੀਡਰ ਬਣਾਉਣ ਦੇ ਲਈ ਤੇ ਉਹਦੇ ਵਿੱਚ ਲੇਖਕਾਂ ਤੇ ਕਲਾਕਾਰਾਂ ਦੇ ਵਿਚਕਾਰ ਜੰਗ ਛਿੜੀ ਹੋਈ ਹੈ ਜੀ। ਐਕਚੁਅਲੀ ਜੀ ਇਹ ਜਿਹੜੀ ਸਤਿੰਦਰ ਸੱਤੀ ਹੈ, ਸਭ ਨੂੰ ਪਤਾ ਜੀ, ਇੱਕ ਐਕਚੁਅਲੀ ਸ਼ੋਅ ਵਗੈਰਾ ਦੇ ਵਿੱਚ ਹੈ ਜੀ, ਜਿਹੜੀ ਐਂਕਰਿੰਗ ਕਰਦੀ ਆ। ਔਰ ਐਂਕਰਿੰਗ ਕਰਦੀ ਬੀਬੀ ਨੂੰ ਸਿਆਸਤ ਦਾ ਵੀ ਥੋੜ੍ਹਾ ਜਿਹੜਾ ਜੀ ਉਹ ਚਾਅ ਚੜਿਆ ਹੋਇਆ। ਔਰ ਪਿਛਲੇ ਦਿਨਾਂ ਦੇ ਵਿੱਚ ਉਹਦੀ ਜਿਹੜੀ ਹੈ ਜੀ ਉਹ ਨੇੜਤਾ ਇੱਥੇ ਸਿਆਸਤਦਾਨਾਂ ਦੇ ਨਾਲ ਔਰ ਖਾਸ ਤੌਰ ਦੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਜਿਹੜੀ ਹੈ ਜੀ ਉਹ ਦਿਸੀ ਆ ਕਿ ਉੱਥੋਂ ਉਹਨਾਂ ਨੇ ਕੁਝ ਜੁਗਾੜਬਾਜ਼ੀ ਜਿਹੜੀ ਹੈ ਜੀ ਉਹ ਕੀਤੀ ਆ। ਔਰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਆਗੂ ਦੇ ਵਜੋਂ ਜਿਹੜੇ 3 ਅਹੁਦਿਆਂ ਦੇ ਵਿੱਚੋਂ ਇੱਕ ਦੇ ਵਾਸਤੇ ਜਿਹੜਾ ਸਿਖਰਲਾ ਅਹੁਦਾ, ਇਹ TV ਐਂਕਰ ਜਿਹੜੀ ਹੈ ਜੀ ਉਹ ਸਤਿੰਦਰ ਸੱਤੀ ਦੇ ਨਾਂ ਨੂੰ ਜਿਹੜੀ ਹੈ ਜੀ ਉਹ ਹਰੀ ਝੰਡੀ ਦਿੱਤੀ ਆ। ਇਹਦੇ ਨਾਲ ਪੰਜਾਬ ਦੇ ਸਾਹਿਤਕ ਤੇ ਕਲਾ ਜਗਤ ਦੇ ਵਿੱਚ ਬੜੀ ਤਿੱਖੀ ਸਖਤ ਪ੍ਰਤੀਕਿਰਿਆ ਜਿਹੜੀ ਹੈ ਜੀ ਉਹ ਆਈ ਹੈ। ਸੰਸਥਾਵਾਂ ਜਿਹੜੀਆਂ ਜੀ ਤੇ ਲੋਕ ਜਿਹੜੇ ਸੰਸਥਾਵਾਂ ਦੇ ਨਾਲ ਜੁੜੇ ਹੋਏ ਉਹ ਕਹਿੰਦੇ ਨੇ ਕਿ ਇਸ ਸੰਸਥਾ ਦੀ ਵਿਰਾਸਤ ਦੇ ਮੇਚ ਦਾ ਨਹੀਂ ਹੈ ਇਹ ਨਾਮ, ਕਿਉਂਕਿ ਇਸ ਸੰਸਥਾ ਦੇ ਮੁਖੀ ਦੇ ਵਜੋਂ ਡਾਕਟਰ MS ਰੰਧਾਵਾ, ਡਾਕਟਰ ਸਰਦਾਰ ਅੰਜੁਮ, ਕੁਲਵੰਤ ਸਿੰਘ ਵਿਰਕ ਤੇ ਡਾਕਟਰ ਕਰਤਾਰ ਸਿੰਘ ਦੁੱਗਲ ਵਰਗੀਆਂ ਸ਼ਖਸੀਅਤਾਂ ਇਸ ਸੰਸਥਾ ਦੀ ਮੁਖੀ ਰਹੀਆਂ ਨੇ। ਸਾਹਿਤਕ ਤੌਰ ਦੇ ਉੱਤੇ ਸਤਿੰਦਰ ਸੱਤੀ ਦੀ ਕੀ ਦੇਣ ਹੈ ਜੀ? 0। ਸਾਹਿਤ ਜਿਹੜੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਸ਼ੇਅਰ ਜਿਹੜੇ ਆ ਜੀ ਉਹ ਪੜ੍ਹ ਕੇ ਸਤਿੰਦਰ ਸੱਤੀ ਇੱਥੋਂ ਤੱਕ ਪਹੁੰਚੀ ਹੈ ਜੀ। ਹਾਂ, ਪ੍ਰਾਪਤੀ ਉਹਦੀ ਇਹ ਹੋ ਸਕਦੀ ਹੈ ਕਿ ਸਰਕਾਰੀ ਸਮਾਗਮਾਂ ਦੇ ਵਿੱਚ ਉਹਨੇ ਐਂਕਰਿੰਗ ਕੀਤੀ ਆ। ਕਬੱਡੀ ਜਿਹੜੇ ਟੂਰਨਾਮੈਂਟ ਨੇ ਸਰਕਾਰ ਵਾਲੇ, ਉਹਨਾਂ ਦੇ ਵਿੱਚ ਉਹਨੇ ਐਂਕਰਿੰਗ ਜਿਹੜੀ ਆ ਉਹ ਕੀਤੀ ਆ, ਜਾਂ ਫਿਰ ਸਰਕਾਰੀ ਐਡਾਂ ਦੇ ਵਿੱਚ ਕਿਤੇ ਨਾ ਕਿਤੇ ਸੱਤੀ ਜਿਹੜੀ ਆ ਜੀ ਉਹ ਦਿਸਦੀ ਰਹੀ ਆ। ਪ੍ਰੀਸ਼ਦ ਦੀ ਜਨਰਲ ਬਾਡੀ ਦੇ ਵੱਲੋਂ ਰਸਮੀ ਤੌਰ ਦੇ ਉੱਤੇ ਇਹਨਾਂ 3 ਅਹੁਦਿਆਂ ਦੇ ਨਾਮ ਜਿਹੜੇ ਆ ਜੀ ਉਹ ਫਾਈਨਲ ਕੀਤੇ ਜਾਂਦੇ ਨੇ, ਪਰ ਸਰਕਾਰ ਦੇ ਵੱਲੋਂ ਪ੍ਰਵਾਨ ਕੀਤੇ ਜਾਂਦੇ ਨਾਵਾਂ ਨੂੰ ਮਹਿਜ਼ ਸਹਿਮਤੀ ਜਿਹੜੀ ਆ ਜੀ ਉਹ ਦਿੱਤੀ ਜਾਂਦੀ ਆ। 5 ਸਤੰਬਰ ਨੂੰ ਨਵੇਂ ਅਹੁਦੇਦਾਰਾਂ ਦੇ ਐਲਾਨ ਦੇ ਵਾਸਤੇ ਪ੍ਰੀਸ਼ਦ ਦੀ ਜਨਰਲ ਬਾਡੀ ਦੀ ਮੀਟਿੰਗ ਹੋਊਗੀ। ਸੱਤੀ ਇਹਨਾਂ 3 ਅਹੁਦਿਆਂ ਵਿੱਚੋਂ ਇੱਕ ਜਿਹੜਾ ਜੀ ਉਹ ਹਾਸਲ ਕਰ ਸਕਦੀ ਆ। ਸੂਤਰਾਂ ਦੇ ਮੁਤਾਬਕ ਜੀ ਜਿਹੜੇ ਪ੍ਰੀਸ਼ਦ ਦੇ ਮੁਖੀ ਦੇ ਅਹੁਦੇ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਆ। ਜਦੋਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਤਾਂ ਸਤਿੰਦਰ ਸੱਤੀ ਹੋਰੀ ਦਿੱਲੀ ਬੈਠੇ ਰਹੇ ਸਨ ਜਾ ਕੇ ਜੀ। ਅੰਮ੍ਰਿਤਸਰ ਤੋਂ ਲੋਕ ਸਭਾ ਦੀ
ਸੀਟ ਹਾਸਲ ਕਰਨ ਦੇ ਵਾਸਤੇ ਆਮ ਆਦਮੀ ਪਾਰਟੀ ਦੇ ਵੱਲੋਂ ਜੀ ਬਿਲਕੁਲ, ਜਿੱਥੇ ਹੱਥ ਪੈਂਦਾ ਆ ਉੱਥੇ ਪਾ ਲਓ, ਦੇਣ ਸਾਡੀ ਕੁਛ ਨਹੀਂ ਹੈਗੀ ਜੀ। ਅੱਗੇ ਆਪਾਂ ਦੌਲਤਪੁਰ ਨੀਵਾਂ ਦੀ ਗੱਲ ਕੀਤੀ ਸੀਗੀ, ਅਤੇ ਹੁਣ ਫਿਰ ਉਸੇ ਤਰ੍ਹਾਂ ਲਗਾਤਾਰ ਜਿਹੜੀ ਆ ਉਹ ਗੁਟਕੇ ਦੀ ਉਸੇ ਤਰ੍ਹਾਂ ਬੇਅਦਬੀ ਜੀ। ਆਈ ਥਿੰਕ ਇਹ ਪੰਜਾਬ ਦੇ ਜਿਹੜੇ ਲੋਕ ਨੇ ਜੀ, ਉਹਨਾਂ ਨੂੰ ਇਹ ਚੁੰਡੀਆਂ ਵੱਢ ਕੇ ਬਾਰ-ਬਾਰ ਜਿਹੜਾ ਜੀ ਉਹ ਦੇਖਿਆ ਜਾ ਰਿਹਾ ਵੀ ਇਹ ਬੋਲਦੇ ਨੇ ਜਾਂ ਨਹੀਂ ਬੋਲਦੇ ਜੀ। ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜੀ ਲਗਾਤਾਰ ਬੇਅਦਬੀ ਜਿਹੜੀ ਆ ਜੀ ਉਹ ਹੋ ਰਹੀ ਹੈ। ਥਾਣਾ ਮੋਗਾ ਦੇ ਅਧੀਨ ਇਹ ਪਿੰਡ ਪੈਂਦਾ, ਆਪਾਂ ਕੱਲ ਵੀ ਗੱਲ ਕੀਤੀ ਸੀ ਦੌਲਤਪੁਰ ਨੀਵਾਂ। ਇਹ ਤੀਜੀ ਵਾਰੀ ਆ ਹਫ਼ਤੇ ਦੇ ਵਿੱਚ ਜਦੋਂ ਕਿ ਇਸ ਪਿੰਡ ਦੇ ਵਿੱਚ ਗੁਟਕੇ ਦੀ ਬੇਅਦਬੀ ਜਿਹੜੀ ਆ ਜੀ ਉਹ ਕੀਤੀ ਗਈ ਆ। ਸੰਤ ਸਮਾਜ ਦੇ ਲੋਕ ਵੀ ਉੱਥੇ ਜਿਹੜੇ ਜੀ ਉਹ ਪਹੁੰਚੇ ਨੇ। ਬਾਜ਼ਾਰ ਦੇ ਵਿੱਚ ਲੋਕਾਂ ਨੇ ਤੜਕਸਾਰ ਥਾਂ ਦੇ ਉੱਤੇ ਨਿਤਨੇਮ ਬਾਣੀਆਂ ਦੇ ਗੁਟਕੇ ਦੇ ਜਿਹੜੇ ਅੰਗ ਸੀ ਉਹ ਪਾੜ ਕੇ ਸੁੱਟੇ ਗਏ ਵੇਖੇ। ਪੁਲਿਸ ਫੇਰ ਪਹੁੰਚੀ ਆ ਜੀ। ਪੁਲਿਸ ਕਹਿੰਦੇ ਆ ਕਿ ਬਾਜ਼ਾਰ ਦੇ ਵਿੱਚ ਲੱਗੇ ਕੋਈ CCTV ਕੈਮਰੇ ਵਗੈਰਾ ਉਹਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਬਾਜ਼ਾਰਾਂ 'ਚੋਂ CCTV ਕੈਮਰੇ ਲੱਭਣ ਤੁਰ ਪੈਂਦੇ ਨੇ। ਜਿਨ੍ਹਾਂ ਥਾਵਾਂ ਦੇ ਉੱਤੇ ਬਾਰ-ਬਾਰ ਜਿਹੜੀ ਆ ਜੀ ਉਹ ਬੇਅਦਬੀ ਹੋ ਰਹੀ ਆ, ਉੱਥੇ ਪੁਲਿਸ ਦੇ ਵੱਲੋਂ CCTV ਕੈਮਰੇ ਜਿਹੜੇ ਆ ਜੀ ਉਹ ਕਿਉਂ ਨਹੀਂ ਲਾਏ ਜਾ ਰਹੇ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਹਾ ਸੀਗਾ ਕਿ ਕੈਮਰੇ ਜਿਹੜੇ ਉਹ ਲਾ ਲਓ, ਉਹ ਬਿਆਨਾਂ ਤੱਕ ਹੀ ਗੱਲ ਜਿਹੜੀ ਆ ਜੀ ਉਹ ਸੀਮਤ ਕਿਉਂ ਆ? ਸ਼ਾਇਦ ਇਸ ਕਰਕੇ ਕਿ ਜਿਹੜੇ ਇਹ ਬੇਅਦਬੀ ਕਰਨ ਵਾਲੇ ਨੇ ਉਹਨਾਂ ਨੂੰ ਫੜਨ ਦੇ ਵਿੱਚ ਇੰਟਰਸਟਡ ਜਿਹੜਾ ਜੀ ਉਹ ਲੱਗਦੇ ਹੀ ਨਿਗਾ ਜੀ ਕਿ ਸਿਸਟਮ ਜਿਹੜਾ ਜੀ ਉਹਨਾਂ ਨੂੰ ਫੜਨ ਦੇ ਵਿੱਚ ਇੰਟਰਸਟਡ ਜਿਹੜਾ ਉਹ ਹੈਗਾ। ਜਿਹੜੇ ਉੱਥੋਂ ਦੇ ਪੋਲੀਟੀਸ਼ੀਅਨ ਨੇ ਜੀ ਉਹ ਵੀ ਇਹ ਪਹੁੰਚੇ ਨੇ ਇੱਕ ਅੱਧਾ ਜਿਹੜਾ ਜੀ। ਹਾਲਾਂਕਿ ਇਹ ਹਲਕਾ ਜਿਹੜਾ ਜੀ ਅਕਾਲੀ ਵਿਧਾਇਕ ਜੋਗਿੰਦਰਪਾਲ ਜੈਨ ਦਾ ਪੈਂਦਾ, ਪਰ ਜੈਨ ਹੋਰੀ ਤਾਂ ਲੱਭਦੇ ਹੀ ਨਹੀਂ ਗਏ ਕਿ ਜਿਉਂ ਉਹ ਸੀਟ ਜਿੱਤੀ ਆ ਉਹ ਗਏ ਕਿੱਥੇ ਨੇ, ਉਹਨਾਂ ਦਾ ਕੋਈ ਥੋਹ ਪਤਾ ਹੀ ਨਹੀਂ ਹੈਗਾ ਜੀ। ਸੋ ਜਿਹੜੇ ਇਹ ਬਾਰ-ਬਾਰ ਇੱਕੋ ਜਗ੍ਹਾ ਦੇ ਉੱਤੇ ਹੋ ਰਹੀ ਆ, ਔਰ ਖ਼ਾਸ ਤੌਰ ਦੇ ਉੱਤੇ ਜਿਹੜੀ ਵੇਖਣ ਵਾਲੀ ਗੱਲ ਇਹਦੇ ਵਿੱਚ ਇਹ ਆ, ਮੈਂ ਕੱਲ ਵੀ ਗੱਲ ਇਸ਼ਾਰਾ ਕੀਤਾ ਸੀਗਾ ਉੱਧਰ ਕਿ ਜਿਹੜੇ ਸਰਬੱਤ ਖਾਲਸਾ ਦੇ ਦੌਰਾਨ ਥਾਪੇ ਗਏ ਜਥੇਦਾਰ ਨੇ ਉਹ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਵਿਚਰ ਰਹੇ ਨੇ ਨਸ਼ਿਆਂ ਦੇ ਵਿਰੋਧ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਦੇ ਵਾਸਤੇ, ਤੇ ਉਹ ਜਿੱਧਰ ਨੂੰ ਜਾਂਦੇ ਨੇ ਇਹ ਬੇਅਦਬੀ ਵੀ ਉਸ ਪਾਸੇ ਵੱਲ ਹੀ ਜਿਹੜੀ ਆ ਜੀ ਉਹ ਹੋ ਰਹੀ ਹੈ। ਇੱਕ ਇਹਦਾ ਰੀਜ਼ਨ ਇਹ ਹੋ ਸਕਦਾ। ਦੂਜਾ ਰੀਜ਼ਨ ਜਿਹੜਾ ਜੀ ਇਹਦਾ ਇਹ ਵੀ ਹੋ ਸਕਦਾ ਕਿ 11 ਤਰੀਕ ਨੂੰ ਅਰਵਿੰਦ ਕੇਜਰੀਵਾਲ ਹੋਰੀ ਜਿਹੜਾ ਜੀ ਇੱਥੇ ਚੋਣ ਮੈਨੀਫੈਸਟੋ ਰਿਲੀਜ਼ ਕਰਨ ਆ ਰਹੇ ਨੇ, ਜਿਹੜਾ ਕਿ ਜ਼ਿਮੀਂਦਾਰਾਂ ਦੇ ਨਾਲ ਸੰਬੰਧਿਤ ਹੈ। ਪਹਿਲਾਂ ਇਹ ਮੋਗੇ ਦੇ ਵਿੱਚ ਰੱਖਿਆ ਗਿਆ ਸੀ ਸਮਾਗਮ, ਹੁਣ ਬਾਘੇ ਪੁਰਾਣੇ ਦੇ ਵਿੱਚ ਸਮਾਗਮ ਜਿਹੜਾ ਜੀ ਉਹ ਰੱਖਿਆ ਗਿਆ 11 ਤਰੀਕ ਨੂੰ। ਇਹ ਉਦੋਂ ਪਹਿਲਾਂ ਲਾਂਬੂ ਲਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਜੀ ਉਹ ਹੋ ਸਕਦੀਆਂ ਨੇ। ਬਿਲਕੁਲ ਜੀ, ਜੇ ਤਾਂ ਉਹਨਾਂ ਨੇ ਥਾਂ ਟਿਕਾਣਾ ਕੀਤਾ ਆ ਤਾਂ ਫਿਰ ਉਹ ਦਫਾ ਕੋਈ ਨਾ ਕੋਈ ਲਾ ਕੇ ਤਾਂ ਲੋਕਾਂ ਨੂੰ ਇਕੱਠੇ ਹੋਣ ਤੋਂ ਜ਼ਰੂਰ ਰੋਕਣਗੇ। ਪੰਜਾਬ ਵਿੱਚ ਅੱਗ ਲਾਉਣ ਦੀਆਂ ਤਿਆਰੀਆਂ ਜ਼ਰੂਰ ਆ, ਪਰ ਲੋਕੀ ਆ ਥੋੜ੍ਹੇ ਜਿਹਾ ਉਹ ਸੰਭਲ ਚੁੱਕੇ ਆ। ਅਤੇ ਅੱਗੇ ਆਪਾਂ ਅਮਰਿੰਦਰ ਸਿੰਘ ਦੀ ਗੱਲ ਕਰੀਏ, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਿਜਲੀ ਘੁਟਾਲਾ। ਐਕਚੁਅਲੀ ਜੀ ਘੁਟਾਲਾ ਤਾਂ ਇਹ ਬਹੁਤ ਵੱਡਾ, ਪਰ ਇਹਦੇ ਬਾਰੇ ਬੋਲਦਾ ਕੋਈ ਨਹੀਂ ਗਾ ਜੀ। ਰੀਅਲ ਪਿਕਚਰ ਕੋਈ ਸਾਹਮਣੇ ਜਿਹੜੀ ਆ ਉਹ ਲਿਆਉਣਾ ਨਹੀਂ ਚਾਹੁੰਦਾ, ਜਿਹੜੀ ਅੰਕੜਿਆਂ ਦੇ ਨਾਲ ਹੋਵੇ। ਉਹਦਾ ਕੀ ਰੀਜ਼ਨ ਹੈ ਜੀ ਕੁਛ ਨਹੀਂ ਕਿਹਾ ਜਾ ਸਕਦਾ ਕਿ ਕਿਉਂ ਜਿਹੜਾ ਜੀ ਉਹ ਨਹੀਂ ਬੋਲਦੇ, ਜਾਂ ਤਾਂ ਅਜੇ ਘੁੱਟ ਕੇ ਬੈਠੇ ਨੇ ਕਿ ਇਲੈਕਸ਼ਨਾਂ ਦੇ ਨੇੜੇ ਜਿਹੜਾ ਜੀ ਉਹ ਬੋਲਣਗੇ। ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਅਮਰਿੰਦਰ ਸਿੰਘ ਹੋਰੀ, ਉਹਨਾਂ ਨੇ ਇਹ ਕਿਹਾ ਜੀ ਕਿ ਦੇਸ਼ ਦਾ ਸਭ ਤੋਂ ਵੱਡਾ ਬਿਜਲੀ ਘੁਟਾਲਾ ਜਿਹੜਾ ਜੀ ਉਹ ਸਾਹਮਣੇ ਆ ਰਿਹਾ। ਉਹਨਾਂ ਨੇ ਕਿਹਾ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬਿਜਲੀ ਪ੍ਰੋਜੈਕਟ ਨੇ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰ ਦਿੱਤੇ ਨੇ। ਇਹਦੇ ਨਾਲ ਸੂਬੇ ਦੇ ਮਾਲੀਏ ਨੂੰ ਹਜ਼ਾਰਾਂ ਕਰੋੜਾਂ ਰੁਪਈਏ ਦਾ ਨੁਕਸਾਨ ਜਿਹੜਾ ਜੀ ਉਹ ਹੋ ਰਿਹਾ, ਔਰ ਇਹਦਾ ਬੋਝ PSPCL ਜਿਹੜਾ ਜੀ ਉਹਦੇ ਗਾਹਕਾਂ ਦੇ ਉੱਤੇ ਪਾਇਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਕਾਂਗਰਸ ਦੀ ਸਰਕਾਰ ਜੇ ਆਈ ਤਾਂ ਇਹ ਘਾਟਿਆਂ ਨੂੰ ਪੂਰਾ ਕਰਨ ਦੇ ਵਾਸਤੇ ਇਹਨਾਂ ਪ੍ਰੋਜੈਕਟਾਂ ਨੂੰ ਰਿਵਿਊ ਕਰੂਗੀ ਤਾਂ ਕਿ ਸੂਬੇ ਦੇ ਹਿੱਤਾਂ ਦੀ ਰਾਖੀ ਜਿਹੜੀ ਹੈ ਜੀ ਉਹ ਕੀਤੀ ਜਾ ਸਕੇ, ਜਿਨ੍ਹਾਂ ਨੂੰ ਅਕਾਲੀ ਭਾਜਪਾ ਸਰਕਾਰ ਨੇ ਸਪਸ਼ਟ ਕਾਰਨਾਂ ਕਰਕੇ ਪ੍ਰਾਈਵੇਟ ਬਿਜਲੀ ਕੰਪਨੀਆਂ ਦੇ ਸਾਹਮਣੇ ਆਤਮ ਸਮਰਪਣ ਜਿਹੜਾ ਜੀ ਉਹ ਕਰ ਦਿੱਤਾ। ਉਹਨਾਂ ਨੇ ਇਹ ਕਿਹਾ ਜੀ ਕਿ ਪ੍ਰਾਈਵੇਟ ਕੰਪਨੀਆਂ ਦੇ ਨਾਲ ਬਿਜਲੀ ਖਰੀਦਣ ਸੰਬੰਧੀ ਵਚਨਬੱਧਤਾ ਪ੍ਰਗਟਾਉਣ ਦਾ ਕਾਰਨ ਕੀ ਸੀਗਾ। ਇਹਦੇ ਸਿੱਟੇ ਵਜੋਂ ਵਿੱਤੀ ਘਾਟੇ ਦਾ ਸਾਹਮਣਾ ਕਰ ਰਹੇ ਸੂਬੇ ਨੂੰ ਕੰਪਨੀਆਂ ਦੀ ਬਿਜਲੀ ਖਰਚੇ ਬਗੈਰ ਉਹਨਾਂ ਨੂੰ ਅਦਾਇਗੀਆਂ ਕਰਨੀਆਂ ਜਿਹੜੀਆਂ ਜੀ ਉਹ ਪੈ ਰਹੀਆਂ ਨੇ, ਤੇ ਇਹਦਾ ਸਿੱਧਾ ਬੋਝ ਜਿਹੜਾ ਜੀ ਉਹ ਆਮ ਲੋਕਾਂ ਦੇ ਉੱਤੇ, ਆਮ ਆਦਮੀ ਦੇ ਉੱਤੇ ਜਿਹੜਾ ਜੀ ਉਹ ਪੈ ਰਿਹਾ, ਕਿਉਂਕਿ ਉਹਨਾਂ ਦੇ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਲਗਾਤਾਰ ਵੱਧ ਰਹੇ ਨੇ। ਸੋ ਇਹ ਜਿਹੜਾ ਜੀ ਕਿਹਾ ਗਿਆ ਜਿਵੇਂ ਕਿ ਸਰਪਲਸ ਹੋ ਗਈ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਘੁਟਾਲਾ ਹੈ। ਕੈਪਟਨ ਸਾਹਿਬ ਕਹਿ ਤਾਂ ਰਹੇ ਨੇ ਬਿਨਾਂ ਸ਼ਾਇਦ ਉਹਨਾਂ ਸਮਝੌਤਿਆਂ ਨੂੰ ਪੜ੍ਹਿਆ, ਜਿਹੜੇ ਸਮਝੌਤੇ ਇਹ ਕੀਤੇ ਗਏ ਨੇ ਕਿ ਕੀ ਇਹ ਰੱਦ ਕੀਤੇ ਜਾ ਸਕਦੇ ਨੇ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਜੀ। ਸ਼ਾਇਦ ਇਹਦਾ ਜਵਾਬ ਨਾ ਦੇ ਵਿੱਚ ਹੋ ਸਕਦਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਦੇ ਡਾਕਟਰਾਂ ਦੀ। ਡਾਕਟਰ ਤੀਰਥ ਯਾਤਰਾ ਤੇ ਗਏ ਆ
ਤੇ ਮਰੀਜ਼ ਆ ਵਿਚਾਰੇ ਉਹ ਰੁੜ ਰਹੇ ਆ। ਜੀ ਪੰਜਾਬ ਸਰਕਾਰ ਨੇ ਜੀ ਜ਼ਿਲ੍ਹਾ ਪਰਿਸ਼ਦ ਦੀਆਂ ਡਿਸਪੈਂਸਰੀਆਂ ਦੇ ਵਿੱਚ ਕੰਮ ਕਰਦੇ ਜਿਹੜੇ ਰੂਰਲ ਮੈਡੀਕਲ ਆਫਿਸਰ ਨੇ ਤੇ ਫਾਰਮਾਸਿਸਟ ਦੀਆਂ ਡਿਊਟੀਆਂ ਜਿਹੜੀਆਂ ਉਹ ਤੀਰਥ ਦਰਸ਼ਨ ਯਾਤਰਾ ਲਈ ਜਿਹੜੀਆਂ ਰੋਜ਼ ਚੱਲ ਰਹੀਆਂ ਬੱਸਾਂ ਨੇ ਉਹਦੇ ਨਾਲ ਲਾਤੀ ਹੈ ਜੀ। ਪੇਂਡੂ ਡਿਸਪੈਂਸਰੀਆਂ ਬੰਦ ਹੋ ਕੇ ਰਹਿ ਗਈਆਂ ਨੇ ਜੀ। ਸਰਕਾਰ ਦੇ ਵੱਲੋਂ ਵੱਖ-ਵੱਖ ਥਾਵਾਂ ਤੋਂ ਹਰਿਮੰਦਰ ਸਾਹਿਬ ਦੀ ਰੋਜ਼ਾਨਾ 80 ਬੱਸਾਂ ਜਿਹੜੀਆਂ ਮੁਫਤ ਤੋਰੀਆਂ ਜਾ ਰਹੀਆਂ ਨੇ। ਸ਼ਰਧਾਲੂਆਂ ਨੂੰ ਢੋਣ ਦੀ ਜ਼ਿੰਮੇਵਾਰੀ ਪੈਪਸੂ ਰੋਡ ਟਰਾਂਸਪੋਰਟ ਤੇ ਕਾਰਪੋਰੇਸ਼ਨ ਨੂੰ ਦਿੱਤੀ ਗਈ ਆ। ਪੈਪਸੂ ਰੋਡ ਦੀਆਂ ਬੱਸਾਂ ਜਿਹੜੀਆਂ ਨੇ ਜੀ ਉਹ ਗਾਇਬ ਨੇ ਸੜਕਾਂ ਤੋਂ, ਤੇ ਪ੍ਰਾਈਵੇਟ ਬੱਸਾਂ ਜਿਹੜੀਆਂ ਜੀ ਉਹ ਭਰ ਕੇ ਵੱਡੇ ਢਿੱਡ ਜਿਹੜੇ ਨੇ ਜੀ ਉਹਨਾਂ ਨੂੰ ਹੋਰ ਰਜਾਉਣ ਦੇ ਯਤਨ ਕਰ ਰਹੀਆਂ ਨੇ ਜੀ। ਜਿਹੜੀਆਂ ਰੂਰਲ ਡਿਸਪੈਂਸਰੀਆਂ ਨੇ ਇਹਨਾਂ ਦੇ ਵਿੱਚ ਕੰਮ ਕਰਦੇ ਡਾਕਟਰਾਂ ਦੀਆਂ ਡਿਊਟੀਆਂ ਜਿਹੜੀਆਂ ਜੀ ਮੁੱਖ ਤੀਰਥ ਯਾਤਰਾ ਦੇ ਵਾਸਤੇ ਚਲਾਈਆਂ ਬੱਸਾਂ ਦੇ ਨਾਲ ਲਾਈ ਗਈ ਹੈ ਤਾਂ ਕਿ ਕਿਸੇ ਬੰਦੇ ਨੂੰ ਕੋਈ ਮੁਸ਼ਕਲ ਆਵੇ ਤਾਂ ਇਹ ਜਿਹੜੇ ਡਾਕਟਰ ਨੇ ਉਹ ਤੁਰੰਤ ਇਹਦਾ ਇਲਾਜ ਕਰ ਸਕਣ। ਪਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਡਿਸਪੈਂਸਰੀਆਂ ਬੰਦ ਕੀਤੀਆਂ ਪਈਆਂ ਨੇ ਜੀ। ਬਰਸਾਤ ਦੀਆਂ ਬਿਮਾਰੀਆਂ ਕਰਕੇ ਮਰੀਜ਼ਾਂ ਦੀ ਗਿਣਤੀ ਕਈ ਗੁਣਾ ਜਿਹੜੀ ਹੈ ਜੀ ਉਹ ਵਧੀ ਆ ਤੇ ਉਹ ਇਲਾਜ ਤੋਂ ਵਾਂਝੇ ਜਿਹੜੇ ਜੀ ਧੱਕੇ ਖਾਂਦੇ ਫਿਰਦੇ ਨੇ। ਕਦੀ ਕਿਸੇ ਪਿੰਡ ਵੱਲ ਨੂੰ ਤੇ ਕਦੇ ਸ਼ਹਿਰ ਵੱਲ ਨੂੰ ਜਿਹੜਾ ਜੀ ਉਹ ਜਾਂਦੇ ਨੇ ਕਿ ਵੱਡੇ ਹਸਪਤਾਲਾਂ ਦੇ ਵਿੱਚ ਜਾਇਆ ਜਾਵੇ। ਵੱਡੇ ਹਸਪਤਾਲਾਂ ਦੇ ਵਿੱਚ ਲਾਈਨਾਂ ਜਿਹੜੀਆਂ ਜੀ ਉਹ ਹੋਰ ਜ਼ਿਆਦਾ ਵੱਧ ਗਈਆਂ ਨੇ। ਪਟਿਆਲਾ ਜ਼ਿਲ੍ਹਾ ਸਿਹਤ ਵਿਭਾਗ ਦੇ ਡਾਕਟਰਾਂ ਦੀ ਗਿਣਤੀ 200 ਹੈ ਜਦੋਂ ਕਿ ਰੂਰਲ ਡਿਸਪੈਂਸਰੀਆਂ ਦੇ ਵਿੱਚ ਸਿਰਫ 39 ਮੈਡੀਕਲ ਆਫਿਸਰ ਨੇ ਤੇ ਉਹਨਾਂ ਦੇ ਵਿੱਚੋਂ 19 ਜਿਹੜੇ ਨੇ ਉਹਨਾਂ ਨੂੰ ਇਹਨਾਂ ਬੱਸਾਂ ਦੇ ਨਾਲ ਡਿਊਟੀ ਦੇਣ ਦੇ ਵਾਸਤੇ ਜਿਹੜਾ ਜੀ ਉਹ ਤੋਰ ਦਿੱਤਾ ਗਿਆ। ਰੂਰਲ ਮੈਡੀਕਲ ਆਫਿਸਰ ਦੇ ਇਹਨਾਂ ਹੁਕਮਾਂ ਤੋਂ ਉਹ ਔਖੇ ਨੇ ਸਰਕਾਰ ਦਿਆਂ ਤੋਂ। ਇਹਨਾਂ ਨੂੰ ਬੱਸਾਂ ਦੇ ਵਿੱਚ ਬੈਠਣ ਦੇ ਵਾਸਤੇ ਸੀਟ ਨਹੀਂ ਦਿੱਤੀ ਜਾਂਦੀ ਜੀ ਕਿਉਂਕਿ ਉਹ ਸੀਟ ਕਿਸੇ ਹੋਰ ਨੂੰ ਵੋਟਰ ਨੂੰ ਜਿਹੜੀ ਹੈ ਜੀ ਉਹ ਦੇ ਦਿੱਤੀ ਜਾਂਦੀ ਹੈ। ਉਹ ਖੜ ਕੇ ਸਫ਼ਰ ਕਰਨ ਤੇ ਖੜਿਆਂ ਮਰੀਜ਼ਾਂ ਨੂੰ ਜਿਹੜਾ ਜੀ ਉਹ ਚੈੱਕ ਕਰਦੇ ਜਾਣ। ਇਹੋ ਜਿਹੀਆਂ ਡਿਊਟੀਆਂ ਜਿਹੜੀਆਂ ਜੀ ਉਹ ਰੂਰਲ ਡਿਸਪੈਂਸਰੀਆਂ ਦੇ ਵਿੱਚ ਕੰਮ ਕਰਦੇ ਜਿਹੜੇ ਡਾਕਟਰ ਨੇ ਉਹਨਾਂ ਦੀਆਂ ਲਾਈਆਂ ਗਈਆਂ ਨੇ। ਕਰੀਏ ਕੀ ਜੀ, ਜਿੱਥੋਂ ਮਰਜ਼ੀ ਸ਼ੁਰੂ ਕਰ ਲਓ, ਜਿੱਥੇ ਮਰਜ਼ੀ ਲਿਆ ਕੇ ਜਿਹੜਾ ਜੀ ਉਹ ਐਂਡ ਕਰ ਲਓ, ਕਹਾਣੀ ਉੱਥੇ ਹੀ ਆਣ ਨਿਕਲਦੀ ਹੈ ਜੀ। ਬਿਲਕੁਲ ਜੀ, ਇਹ ਭਾਰਤ ਦੇਸ਼ ਆ। ਡਾਕਟਰ ਆਪਣਾ ਜੀਵਨ ਸਫਲਾ ਕਰਨ ਗਏ ਹੋਏ ਨੇ ਜੀ ਤੀਰਥ ਯਾਤਰਾ ਕਰਕੇ, ਤੇ ਮਰੀਜ਼ ਬੇਸ਼ੱਕ ਜਿਹੜੇ ਇਹਨਾਂ ਨੂੰ ਰੱਬ ਸਮਝਦੇ ਆ ਉਹਨਾਂ ਨਾਲ ਕੁਝ ਵੀ ਹੋ ਜਾਏ। ਅਖੀਰ ਵਿੱਚ ਆਜਨਾਮਾ ਕਿ ਅੱਲੜ ਵਹਿੜਕਾ ਵੇਖ ਕੇ ਨਵਾਂ ਆਇਆ, ਚਮਕੀ ਭੀੜ ਦੀ ਵਹਿੰਦਿਆਂ ਅੱਖ ਮੀਆਂ। ਅੱਲੜ ਵਹਿੜਕਾ ਵੇਖ ਕੇ ਨਵਾਂ ਆਇਆ, ਚਮਕੀ ਭੀੜ ਦੀ ਵਹਿੰਦਿਆਂ ਅੱਖ ਮੀਆਂ। ਕਹਿੰਦੇ ਜਦੋਂ ਵੀ ਟੱਕਰ ਨੂੰ ਗਿਆ ਕਿਧਰੇ, ਇੱਜ਼ਤ ਨਗਰ ਦੀ ਲਹੂਏ ਰੱਖ ਮੀਆਂ। ਵੇਖੀ ਜੱਜਾਂ ਵੀ ਜਦੋਂ ਨੁਹਾਰ ਇਸ ਦੀ, ਇਹਦਾ ਲੈਣਗੇ ਦਿਲੋਂ ਉਹ ਪੱਖ ਮੀਆਂ। ਊਣ ਪਾਉਣ ਨਾ ਲੱਭੂ ਕੋਈ ਵਹਿੜਕੇ ਵਿੱਚ, ਲਾਉਂਦਾ ਰਹੇ ਕੋਈ ਲੂਤੀਆਂ ਲੱਖ ਮੀਆਂ। ਛਿੰਝ ਪੈਣ ਦਾ ਅਜੇ ਨਹੀਂ ਵਕਤ ਆਇਆ, ਵੱਛਾ ਟੇਪ ਦੀ ਕੁੰਡੀ ਨਾਲ ਅੜ ਗਿਆ ਈ। ਛਿੰਝ ਪੈਣ ਦਾ ਅਜੇ ਨਹੀਂ ਵਕਤ ਆਇਆ, ਵੱਛਾ ਟੇਪ ਦੀ ਕੁੰਡੀ ਨਾਲ ਅੜ ਗਿਆ ਈ। ਉਂਗਲਾਂ ਟੁੱਕ ਰਹੀ ਭੀੜ ਪੰਜਾਬ ਦੇ ਵਿੱਚ, ਖੱਡੇ ਵਿੱਚ ਹੁਣ ਵਹਿੜਕਾ ਖੜ ਗਿਆ ਈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਤੇ ਪਾਉਂਦੇ ਨੇ ਚਾਨਣਾ ਕਿ ਕੀ ਕੁਝ ਹੋ ਰਿਹਾ ਆ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।